ਹੈਲੋ ਹਾਈ ਆਦਾਬ ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਆਪਣੀ ਹੋਸਟ ਪਰਮਿੰਦਰ ਕੌਰ ਸਵਾਗਤ ਕਰਦੀ ਹਾਂ ਜੀ ਆਪਣੇ ਸਾਰੇ ਦਰਸ਼ਕਾਂ ਦਾ ਤੁਹਾਡੇ ਆਪਣੇ ਚੈਨਲ ਗਰਚਾ ਪ੍ਰੋਡਕਸ਼ਨ ਟੀਵੀ ਦੇ ਉੱਪਰ। ਤੇ ਅੱਜ ਇੱਕ ਵਾਰ ਫਿਰ ਤੋਂ ਹਾਜ਼ਰ ਹੋਈ ਹਾਂ ਜੀ ਮੈਂ ਲੈ ਕੇ ਪ੍ਰੋਗਰਾਮ ਚਲੰਤ ਮਸਲਿਆਂ ਤੇ ਟੀਕਾ ਟਿੱਪਣੀ। ਤੇ ਅੱਜ ਵੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਉਣਗੇ ਜੀ ਬਰਨਾਲਾ ਤੋਂ ਸਾਡੇ ਸੀਨੀਅਰ ਪੱਤਰਕਾਰ ਵੀਰ ਜਗਸੀਰ ਸਿੰਘ ਘੁੰਤਰੀ ਜੀ। ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਸਵਾਗਤ ਵੀਰ ਜੀ ਦਾ। ਵੀਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਸਾਡੇ ਇਸ ਚੈਨਲ ਦੇ ਉੱਪਰ। ਹਾਂ ਪਰਮਿੰਦਰ, ਸਾਰਿਆਂ ਦਾ ਸਵਾਗਤ ਹੈ। ਧੰਨਵਾਦ ਤੁਹਾਡਾ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਅਕਸਰ ਯਾਦ ਕਰਦੇ ਹੋਗੇ। ਤੋਂ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ, ਧੰਨਵਾਦ ਕਰਦਾ ਔਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੀ ਵੀਰ ਜੀ ਜਿੱਦਾਂ ਕਿ ਆਪਾਂ ਹਮੇਸ਼ਾ ਆਪਣਾ ਪ੍ਰੋਗਰਾਮ ਸਟਾਰਟ ਕਰਦੇ ਹਾਂ, ਜਿਹੜਾ ਵੀ ਕੋਈ ਜ਼ਿਆਦਾ ਭਖਦਾ ਮੁੱਦਾ ਜਾਂ ਜ਼ਿਆਦਾ ਚਰਚਾ ਦਾ ਵਿਸ਼ਾ ਹੁੰਦਾ ਆ ਤੇ ਅੱਜ ਕੱਲ ਜਿੱਦਾਂ ਦਾ ਮਾਹੌਲ ਆਪਾਂ ਦੇਖ ਰਹੇ ਹਾਂ ਆਪਣੇ ਆਲੇ ਦੁਆਲੇ ਜਾਂ ਨਿਊਜ਼ ਚੈਨਲ ਜਾਂ ਆਪਾਂ ਖਬਰਾਂ ਸੁਣ ਰਹੇ ਹਾਂ, ਖਬਰਾਂ ਇਦਾਂ ਦੀਆਂ ਜਾਂ ਤਸਵੀਰਾਂ ਦੇਖ ਰਹੇ ਜਿਨ੍ਹਾਂ ਨੂੰ ਦੇਖ ਕੇ ਜਾਂ ਜਿਨ੍ਹਾਂ ਦੇ ਬਾਰੇ ਜਾਣਕਾਰੀ ਹੁੰਦੇ ਸਾਰ ਹੀ ਆਪਾਂ ਇੰਨੇ ਕੁ ਜ਼ਿਆਦਾ ਭਾਵੁਕ ਹੋਣ ਲੱਗ ਜਾਂਦੇ ਆ ਕਿ ਬੇਸ਼ੱਕ ਉਹ ਲੋਕ ਜਿਹੜੇ ਇਸ ਮਾਹੌਲ ਦੇ ਵਿੱਚੋਂ ਜਾਂ ਇਸ ਮਾਹੌਲ ਦਾ ਇਸ ਬਿਮਾਰੀ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਤੋਂ ਹੱਥ ਧੋ ਰਹੇ ਆ, ਉਹਨਾਂ ਦੇ ਨਾਲ ਆਪਣਾ ਪਰਸਨਲ ਤੌਰ ਤੇ ਕੋਈ ਰਿਲੇਸ਼ਨ ਨਹੀਂ ਹੁੰਦਾ, ਪਰ ਫਿਰ ਵੀ ਆਪਾਂ ਨੂੰ ਇੰਨਾ ਕੁ ਜ਼ਿਆਦਾ ਉਹਨਾਂ ਦਾ ਦੁੱਖ ਲੱਗਦਾ ਆ। ਪਰ ਉਹਦੇ ਲਈ ਸ਼ਾਇਦ ਹੋਰ ਵੀ ਜ਼ਿਆਦਾ ਜਿਹੜੀ ਹੁਣ ਮਾਹੌਲ ਆ ਹੋਰ ਵੀ ਜ਼ਿਆਦਾ ਗੰਭੀਰ ਹੋਣ ਵਾਲਾ ਆ। ਤੇ ਆਪਾਂ ਦਿੱਲੀ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ ਦਿੱਲੀ ਦੇ ਵਿੱਚ ਕੋਵਿਡ ਦਾ ਜਿਹੜਾ ਬਹੁਤ ਹੀ ਜ਼ਿਆਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਔਰ ਉਹਦੇ ਨਤੀਜੇ ਉਸ ਤੋਂ ਵੀ ਜ਼ਿਆਦਾ ਕਿਤੇ ਭਿਆਨਕ ਆ। ਰੋਜ਼ ਦੀ ਇੰਨੀ ਗਿਣਤੀ, ਵੱਡੀ ਗਿਣਤੀ ਦੇ ਵਿੱਚ ਲੋਕ ਆਪਣੀਆਂ ਜਾਨਾਂ ਗਵਾ ਰਹੇ ਆ ਔਰ ਡੈੱਡ ਬੋਡੀਜ਼ ਵੀ ਆ, ਉਹਨਾਂ ਨੂੰ ਵੀ ਜਲਾਉਣ ਦੇ ਲਈ ਸ਼ਮਸ਼ਾਨ ਘਾਟ ਦੇ ਵਿੱਚ ਜਗ੍ਹਾ ਤੱਕ ਨਹੀਂ ਮਿਲ ਰਹੀ ਆ। ਤੇ ਸਾਡੀਆਂ ਸਰਕਾਰਾਂ ਇਸ ਬਾਰੇ ਕੀ ਕਰ ਰਹੀਆਂ ਜਾਂ ਦਿੱਲੀ ਦੇ ਵਿੱਚ ਇਦਾਂ ਦੇ ਮਾਹੌਲ ਦੇ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣ ਦੀਆਂ ਜਿਹੜੀਆਂ ਉਹ ਵਾਅਦੇ ਆ ਜਾਂ ਅਨਾਉਂਸਮੈਂਟਸ ਕੀਤੀਆਂ ਗਈਆਂ, ਸਭ ਤੋਂ ਪਹਿਲਾਂ ਤੁਸੀਂ ਉਹਦੇ ਬਾਰੇ ਜਾਣਕਾਰੀ ਦਿਓ। ਬਿਲਕੁਲ। ਕਰੋਨਾ ਦੀ ਜਿਹੜੀ ਬਿਮਾਰੀ ਹੈ ਪਰਮਿੰਦਰ, ਇਹਦੇ ਸਾਹਮਣੇ ਇੱਕ ਤਰ੍ਹਾਂ ਨਾਲ ਸਰਕਾਰ ਹੈ ਮਤਲਬ ਪੂਰੀ ਤਰ੍ਹਾਂ ਫੇਲ ਪੈ ਚੁੱਕੀ ਹੈ। ਸਰਕਾਰ ਕੋਲੇ ਨਾ ਹੀ ਤਾਂ ਕੋਈ ਉਸ ਤਰ੍ਹਾਂ ਦਾ ਮਤਲਬ ਪ੍ਰਬੰਧ ਨੇਗੇ ਜਿਹਦੇ ਨਾਲ ਕੋਈ ਮਰੀਜ਼ਾਂ ਨੂੰ ਸਾਂਭਿਆ ਜਾ ਸਕੇ। ਇੱਥੋਂ ਤੱਕ ਕਿ ਆਕਸੀਜਨ ਵੀ ਪੂਰੀ ਨਹੀਂ ਹੋ ਰਹੀ ਹੈਗੀ, ਬੈੱਡ ਤਾਂ ਕੀ ਪੂਰੇ ਹੋਣੇ ਆ, ਮਤਲਬ ਹਸਪਤਾਲਾਂ ਦੇ ਵਿੱਚ ਜਗ੍ਹਾ ਨਹੀਂ ਹੈਗੀ। ਸੋ ਇੱਥੋਂ ਤੱਕ ਜਿਵੇਂ ਤੁਸੀਂ ਪਹਿਲਾਂ ਆਪ ਹੀ ਜ਼ਿਕਰ ਕੀਤਾ ਵੀ ਸ਼ਮਸ਼ਾਨ ਘਾਟ ਆ ਜਿਹੜੇ ਉਹ ਵੀ ਛੋਟੇ ਪੈ ਚੁੱਕੇ ਨੇ। ਸ਼ਮਸ਼ਾਨ ਘਾਟਾਂ ਦੇ ਵਿੱਚ ਵੀ ਲਾਈਨਾਂ ਲੱਗੀਆਂ, ਜਿਹੜੀਆਂ ਅਸੀਂ ਤਸਵੀਰਾਂ ਦੇਖਦੇ ਹਾਂ ਵੀ ਜਿਹੜੀਆਂ ਡੈੱਡ ਬੋਡੀ ਜਾਂ ਉਹਨਾਂ ਦਾ ਸੰਸਕਾਰ ਕਰਨ ਦੇ ਲਈ ਉੱਥੇ ਵੀ ਇੰਤਜ਼ਾਰ ਕਰਨਾ ਪੈ ਰਿਹਾ, ਉੱਥੇ ਵੀ ਲਾਈਨਾਂ ਲੱਗੀਆਂ ਹੋਈਆਂ ਨੇਗੀਆਂ। ਸੋ ਹਾਲਾਤ ਕਾਫੀ ਜਿਹੜੇ ਵੱਧ ਤੋਂ ਬੱਤਰ ਹੋਏ ਪਏ ਨੇਗੇ। ਜੇ ਸਿਹਤ ਮੰਤਰਾਲੇ ਦੀ ਗੱਲ ਕਰਦੇ ਹਾਂ ਤਾਂ ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ ਦੇਸ਼ ਦੇ ਵਿੱਚ ਜਿਹੜੇ ਕਰੋਨਾ ਦੇ ਕੇਸ ਨੇਗੇ, ਜਿਹੜੇ ਮਾਮਲੇ ਆ ਉਹ 2 ਕਰੋੜ ਤੋਂ ਜ਼ਿਆਦਾ ਆ ਚੁੱਕੇ ਨੇ ਸਾਹਮਣੇ। ਆਪਣੇ 2 ਕਰੋੜ ਤੋਂ ਵੀ ਉੱਪਰ ਜਿਹੜੇ ਕੇਸ ਆ ਇਹਨਾਂ ਦੀ ਗਿਣਤੀ ਹੈ ਉਹ ਹੋ ਚੁੱਕੀ ਹੈ, ਜਿਹਦੇ ਵਿੱਚੋਂ ਜਿਹੜਾ 35 ਲੱਖ ਜਿਹੜਾ ਹੈਗਾ 35,47,133 ਕੇਸ ਸਰਗਰਮ ਕੇਸ ਦੱਸੇ ਜਾ ਰਹੇ ਨੇ, ਜਿਹੜੇ ਮਤਲਬ ਇਸ ਵੇਲੇ ਪੂਰੀ ਤਰ੍ਹਾਂ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਵੀ ਉਹ ਇਸ ਕਰੋਨਾ ਦੀ ਲਪੇਟ ਦੇ ਵਿੱਚ ਆਏ ਹੋਏ ਲੋਕ ਨੇਗੇ। ਸੋ ਇਹਦਾ ਹੱਲ ਸ਼ਾਇਦ ਸਰਕਾਰਾਂ ਨੂੰ ਇੱਕੋ ਹੀ ਲੱਗ ਰਿਹਾ ਵੀ ਇਹਦਾ ਹੱਲ ਇਹੀ ਕੀਤਾ ਜਾ ਸਕਦਾ ਹੈ ਵੀ ਲਾਕਡਾਊਨ ਲਾ ਦਿੱਤਾ ਜਾਵੇ। ਲਾਕਡਾਊਨ ਲਾਉਣ ਨਾਲ ਹੀ ਇਸ ਮਸਲੇ ਦਾ ਹੱਲ ਹੈ ਜਿਹੜਾ ਇੱਕੋ ਹੀ ਕਿਹਾ ਜਾ ਰਿਹਾ। ਲੋਕਾਂ ਦੇ ਉੱਪਰ ਹੀ ਗੱਲ ਛੱਡੀ ਜਾ ਰਹੀ ਹੈ ਵੀ ਲੋਕ ਖੁਦ ਹੀ ਇਹ ਤੋਂ ਕਿਵੇਂ ਬਚ ਸਕਦੇ ਆ। ਉਹਨਾਂ ਨੂੰ ਲੋਕਾਂ ਨੂੰ ਖੁਦ ਹੀ ਆਪਣੇ ਆਪ ਨੂੰ ਇਹ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਪੈ ਰਹੀ ਹੈ। ਸਰਕਾਰਾਂ ਦੇ ਤਾਂ ਇੱਕ ਤਰ੍ਹਾਂ ਨਾਲ ਹੱਥ ਖੜੇ ਆ, ਬਸ ਇਹੀ ਹੈ ਵੀ ਉਹ ਸਰਕਾਰਾਂ ਹੁਕਮ ਲਾਗੂ ਜ਼ਰੂਰ ਕਰ ਰਹੀਆਂ ਨੇਗੀਆਂ ਔਰ ਲੋਕਾਂ ਨੂੰ ਬਚਾਅ ਕੋਈ ਨਹੀਂ ਹੈਗਾ। ਕਮਾਲ ਦੀ ਗੱਲ ਤੁਸੀਂ ਪਰਮਿੰਦਰ ਇਹ ਹੈ ਵੀ ਪਿਛਲੇ ਸਾਲ ਤੋਂ ਜਿਹੜਾ ਕਰੋਨਾ ਦੀ ਪਹਿਲੀ ਲਹਿਰ ਆਈ ਹੈ, ਦੂਸਰੀ ਆਪਾਂ ਲਹਿਰ ਮੰਨਦੇ ਹਾਂ, ਜਿਹੜੀ ਪਹਿਲੀ ਲਹਿਰ ਆਈ ਆ ਉਦੋਂ ਕੋਈ ਸਬਕ ਨਹੀਂ ਸਿੱਖਿਆ ਸਾਡੀਆਂ ਸਰਕਾਰਾਂ ਨੇ, ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਉਹਨੂੰ ਦੇਖਦੇ ਹੋਏ ਉਦੋਂ ਸ਼ਾਇਦ ਏਦਾਂ ਲੱਗਣ ਲੱਗ ਗਿਆ ਸੀ ਵੀ ਇੱਕ ਵਾਰ ਇਹ ਆਇਆ ਕੰਮ ਪਾਰ ਨਿਕਲ ਗਿਆ, ਮੁੜ ਕੇ ਹੁਣ ਸ਼ਾਇਦ ਦੁਬਾਰੇ ਨਹੀਂ ਆਊਗਾ। ਇੱਕ ਵਾਰ ਸਰਕਾਰਾਂ ਨੂੰ ਵੀ ਲੱਗਣ ਲੱਗਾ ਵੀ ਕਰੋਨਾ ਦੀ ਇੱਕ ਲਹਿਰ ਆਈ ਸੀ, ਖਤਮ ਹੋ ਗਈ ਹੈ। ਤੇ ਇਹ ਪਰ ਜਿਹੜਾ ਉਹ ਤੋਂ ਬਾਅਦ ਸਰਕਾਰਾਂ ਨੇ ਕੋਈ ਸਬਕ ਨਹੀਂ ਸਿੱਖਿਆ ਹੈਗਾ। ਜੇ ਮਸਲਨ ਅਸੀਂ ਆਪਣੇ ਤੇ ਲੋਕਲ ਗੱਲ ਕਰਦੇ ਹਾਂ ਤਾਂ ਇੱਥੇ ਵੈਂਟੀਲੇਟਰ ਪਏ ਨੇਗੇ, ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਲਾਇਆ ਨਹੀਂ ਗਿਆ। ਵੈਂਟੀਲੇਟਰ ਤਾਂ ਮੰਗਾ ਲਏ ਪਿਛਲੀ ਲਹਿਰ ਦੇ ਸਮੇਂ, ਲੋਕਾਂ ਨੇ ਪੈਸੇ ਪੂਸੇ ਇਕੱਠੇ ਕੀਤੇ, ਸਾਡੇ SSPC ਤੇ ਬਰਨਾਲੇ ਦੇ ਉਹਨਾਂ ਨੇ ਕੁਝ ਇਸ ਤਰ੍ਹਾਂ ਦੀ ਮੁਹਿੰਮ ਚਲਾਈ, ਰੁਪਈਏ ਇਕੱਠੇ ਕਰਕੇ ਵੈਂਟੀਲੇਟਰ ਲੈ ਆਉਂਦੇ, ਪਰ ਉਹਨਾਂ ਨੂੰ ਫਿੱਟ ਹੀ ਨਹੀਂ ਕੀਤਾ ਗਿਆ। ਅਜੇ ਤੱਕ ਉਹ ਵਰਕਿੰਗ ਦੇ ਵਿੱਚ ਨਹੀਂ ਲਿਆਂਦੇ ਗਏ ਹੈਗੇ। ਸੋ ਇਸ ਤਰ੍ਹਾਂ ਦੇ ਹਾਲਾਤ ਆ ਜਿਹੜੇ ਉਹ ਪੈਦਾ ਹੋਏ ਹੋਏ ਨੇਗੇ। ਪਰ ਇਹਦੇ ਵਿੱਚ ਨਾ ਜਾਣੀ ਕਿ ਇੱਕ ਚੰਗੀ ਖਬਰ ਇਹ ਆ ਰਹੀ ਹੈ
ਜਿਹਨੂੰ ਜੀ ਰਾਹਤ ਦੀ ਖਬਰ ਅਸੀਂ ਮੰਨਦੇ ਆ ਉਹ ਹੈ ਵੀ ਪਿਛਲੇ 24 ਘੰਟਿਆਂ 'ਚ ਕਰੋਨਾ ਦੇ ਕੇਸਾਂ ਦੇ ਵਿੱਚ ਗਿਰਾਵਟ ਆਈ ਹੈ। 7 ਰਾਜਾਂ ਦੇ ਵਿੱਚ ਜਿਹੜੇ ਮਾਮਲੇ ਨੇ ਉਹ ਘਟੇ ਨੇਗੇ ਅੱਗੇ ਨਾਲੋਂ। ਇਹ ਜੀ ਰਾਹਤ ਦੀ ਇੱਕ ਖਬਰ ਹੈ। ਜੀ ਵੀਰ ਜੀ, ਤੇ ਉਹ 7 ਤੁਸੀਂ ਰਾਜ ਵੀ ਜ਼ਰੂਰ ਉਹਨਾਂ ਦੇ ਨਾਮ ਦੱਸੋ ਕਿ ਉਹ ਕਿਹੜੀ ਕਿਹੜੀ ਜਗ੍ਹਾ ਹੈ ਜਿੱਥੇ ਕੇਸ ਜਿਹੜੇ ਆ ਉਹ ਗਿਣਤੀ ਘਟਣ ਦੇ ਵਿੱਚ ਗਿਣੇ ਜਾ ਰਹੇ ਆ। ਕਈ ਜਿਹੜੇ ਜ਼ਿਆਦਾ ਐਕਟਿਵ ਰਾਜ ਸੀਗੇ ਜੀ ਉਹਨਾਂ ਦੇ ਵਿੱਚ ਆ ਰਿਹਾ ਹੈ ਵੀ ਹੁਣ ਇਹ ਜਿਹੜੀ ਗਿਣਤੀ ਆ ਇਹ ਘਟ ਰਹੀ ਹੈਗੀ। ਬਿਹਾਰ ਤੋਂ ਜਿਹੜੀ ਵੱਡੀ ਖਬਰ ਆਉਂਦੀ ਹੈਗੀ, ਉੱਥੇ ਹਾਲਾਂਕਿ ਤਾਲਾਬੰਦੀ ਕਰ ਦਿੱਤੀ ਹੈਗੀ, ਪਰ ਉੱਥੇ ਵੀ ਆਉਂਦਾ ਵੀ ਉੱਥੇ ਵੀ ਕੁਝ ਰਾਹਤ ਹੈਗੀ। ਇਸੇ ਤਰ੍ਹਾਂ ਹੋਰ ਕੁਝ ਸਟੇਟਾਂ ਨੇਗੀਆਂ ਜਿਨ੍ਹਾਂ ਦੇ ਵਿੱਚ ਜਿਹੜੇ ਮਾਮਲੇ ਆ ਇਹ ਘੱਟ ਹੋ ਰਹੇ ਨੇਗੇ। ਜੀ ਇਹਨਾਂ 7 ਰਾਜਾਂ ਦੇ ਵਿੱਚ ਜੇ ਆਪਾਂ ਗਿਣਤੀ ਕਰੀਏ ਤਾਂ ਆਪਣੇ ਪੰਜਾਬ ਦਾ ਨਾਮ ਨਹੀਂ ਹੈ ਅਜੇ। ਇਹ ਅਸੀਂ ਕਹਿ ਸਕਦੇ ਹਾਂ ਕਿ ਬਾਕੀ ਰਾਜ ਆ ਜਿਹੜੇ ਇਹਦੇ ਵਿੱਚ ਆ ਰਹੇ ਨੇਗੇ, ਜਿਵੇਂ ਗੁਜਰਾਤ, ਮੱਧ ਪ੍ਰਦੇਸ਼ ਤੇ ਕੁਝ ਹੋਰ ਰਾਜ ਵੀ ਇਹਦੇ ਵਿੱਚ ਗਿਣੇ ਜਾ ਰਹੇ ਨੇਗੇ। ਉਹਨਾਂ ਦਾ ਵੀ ਤੁਹਾਡੇ ਆਉਣ ਵਾਲੇ ਆਪਾਂ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰ ਦਿਆਂਗੇ। ਜੀ ਵੀਰ ਜੀ, ਤੇ ਵੀਰ ਜੀ ਦਿੱਲੀ ਦੇ ਵਿੱਚ ਜਦੋਂ ਲੋਕਡਾਊਨ ਚੱਲ ਰਿਹਾ ਆ ਤੇ ਉੱਥੇ ਲੋਕਾਂ ਨੂੰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਕਿਸੇ ਤਰ੍ਹਾਂ ਦੀਆਂ, ਜਾਂ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ ਸਰਕਾਰ ਵੱਲੋਂ ਲੋਕਾਂ ਨੂੰ? ਨਹੀਂ, ਦਿੱਲੀ ਤੋਂ ਅੱਜ ਇੱਕ ਚੰਗੀ ਖਬਰ ਆਈ ਆ। ਦਿੱਲੀ ਦੀ ਸਰਕਾਰ ਨੇ ਪਹਿਲਾਂ ਵੀ ਪਿਛਲੇ ਸਮੇਂ ਦੌਰਾਨ ਵੀ ਇਸ ਤਰ੍ਹਾਂ ਦੇ ਜਿਹੜਾ ਲੋਕਾਂ ਦੀ ਵਾਹ ਫੜੀ ਸੀਗੀ, ਜੀ ਤੇ ਹੁਣ ਵੀ ਜਿਹੜੀ ਦਿੱਲੀ ਤੋਂ ਖਬਰ ਆ ਰਹੀ ਆ ਉਹਦੇ ਵਿੱਚ ਲੱਗਦਾ ਇਹ ਹੈ ਵੀ ਦਿੱਲੀ ਸਰਕਾਰ ਹੈ ਜਿਹੜੀ ਇਹ ਲੋਕਾਂ ਨੂੰ ਰਾਹਤ ਦੇਣ ਵੱਲ ਤੁਰੀ ਹੈ। ਦਿੱਲੀ ਦੇ ਵਿੱਚ ਸਰਕਾਰ ਨੇ ਜਿਹੜਾ ਟੈਕਸੀ ਡਰਾਈਵਰ ਨੇ ਖਾਸ ਕਰਕੇ ਉੱਥੇ, ਕਿਉਂਕਿ ਦਿੱਲੀ ਦੇ ਵਿੱਚ ਆਟੋ ਤੇ ਟੈਕਸੀ ਦੇ ਧੰਦੇ ਨਾਲ ਬਹੁਤ ਲੋਕ ਜੁੜੇ ਹੋਏ ਨੇ ਜਿਹੜੇ ਅਕਸਰ ਜੀ ਇਸ ਵਿੱਚ ਕਰੋਨਾ ਦੇ ਵਿੱਚ ਇਹਨਾਂ ਦੇ ਕੰਮ ਰੁਕ ਜਾਂਦੇ ਆ। ਕਿਉਂਕਿ ਕਰੋਨਾ ਜਦੋਂ ਲਾਕਡਾਊਨ ਹੁੰਦਾ ਤਾਂ ਜਿਹੜੇ ਲੋਕ ਰੋਜ਼ਾਨਾ ਕਮਾ ਕੇ ਖਾਣ ਵਾਲੇ ਲੋਕ ਨੇਗੇ ਉਹਨਾਂ ਦੇ ਪਰਮਿੰਦਰ ਬਹੁਤ ਵੱਡਾ ਅਸਰ ਪੈਂਦਾ। ਉਹਨਾਂ ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ ਰਾਹਤ ਮਤਲਬ ਦੇਣੀ ਬਹੁਤ ਜ਼ਰੂਰੀ ਬਣਦੀ ਆ ਸਰਕਾਰ ਨੂੰ, ਕਿਉਂਕਿ ਸਰਕਾਰਾਂ ਨਾ ਇੱਕ ਤਰ੍ਹਾਂ ਨਾਲ ਭੱਜ ਰਹੀਆਂ ਨੇਗੀਆਂ। ਸਰਕਾਰਾਂ ਤਾਂ ਸਿਰਫ ਲੋਕਾਂ ਦੇ ਉੱਪਰ ਹੀ ਛੱਡ ਦਿੰਦੀਆਂ ਨੇ ਵੀ ਤੁਸੀਂ ਦੇਖੋ ਆਪਣੇ ਆਪ ਨੂੰ ਕਿਵੇਂ ਮਤਲਬ ਇਹਦੇ ਬਚਾ ਵਿੱਚ ਕਿਵੇਂ ਸਕਦੇ ਆ। ਨਜਿੱਠਣਾ ਗਾ। ਲੋਕਾਂ ਜੀ ਲੋਕਾਂ ਦੇ ਉੱਪਰ ਹੀ ਛੱਡ ਦਿੱਤਾ ਜਾਂਦਾ ਵੀ ਤੁਸੀਂ ਆਪਣੇ ਆਪ ਇੱਕ ਵਾਰ ਸਰਕਾਰ ਦਾ ਕੀ ਹੁਕਮ ਜਾਰੀ ਹੋ ਜਾਂਦਾ ਗਾ, ਉਦੋਂ ਅੱਗੇ ਕਿਵੇਂ ਲੋਕਾਂ ਨੇ ਵਿਚਰਨਾ, ਕਿਵੇਂ ਲੋਕਾਂ ਨੇ ਇਹਦੇ ਵਿੱਚੋਂ ਨਿਕਲਣਾ ਗਾ, ਉਹਨੂੰ ਉਸੇ ਤਰ੍ਹਾਂ ਹੀ ਲੋਕਾਂ ਦੇ ਉੱਪਰ ਹੀ ਸਾਰੀ ਗੱਲ ਆ ਡਿੱਗਦੀ ਹੈਗੀ। ਤੇ ਦਿੱਲੀ ਦੇ ਵਿੱਚ ਜਿਹੜਾ ਕੁਝ 5000 ਰੁਪਇਆ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਪਾਇਆ ਜਾਊਗਾ ਜਿਹੜੇ ਟੈਕਸੀ ਡਰਾਈਵਰ ਨੇਗੇ, ਤੇ ਜੀ ਉਹਨਾਂ ਨੂੰ ਇਸ ਤਰ੍ਹਾਂ ਇੱਕ ਰਾਹਤ ਜਿਹੜੀ ਹੈਗੀ ਕੇਜਰੀਵਾਲ ਸਰਕਾਰ ਨੇ ਜ਼ਰੂਰ ਦਿੱਤੀ ਹੈ। ਹਾਲਾਂਕਿ ਕੇਜਰੀਵਾਲ ਸਰਕਾਰ ਇਸ ਵੇਲੇ ਕੇਂਦਰ ਸਰਕਾਰ ਦੀਆਂ ਮਿਹਨਤਾਂ ਕਰਦੀ ਨਜ਼ਰ ਆ ਰਹੀ ਹੈ ਕਿ ਆਕਸੀਜਨ ਦੇ ਲਈ, ਆਕਸੀਜਨ ਦੀ ਜਿਹੜੀ ਬਹੁਤ ਵੱਡੀ ਘਾਟ ਹੈਗੀ ਉਹ ਇਸ ਵੇਲੇ ਦਿੱਲੀ ਦੇ ਵਿੱਚ ਪੈ ਚੁੱਕੀ ਹੈ। ਦਿੱਲੀ ਸਰਕਾਰ ਵਾਰ-ਵਾਰ ਇਹ ਗੁਹਾਰ ਕੇਜਰੀਵਾਲ ਸਾਹਿਬ ਲਾ ਰਹੇ ਨੇ ਕਿ ਸਾਨੂੰ ਆਕਸੀਜਨ ਹੈ ਜਿਹੜੀ ਉਹ ਦਿੱਤੀ ਜਾਵੇ, ਤੇ ਪਰ ਅਜੇ ਉੱਥੇ ਆਕਸੀਜਨ ਦੀ ਪੂਰਤੀ ਉਸ ਤਰ੍ਹਾਂ ਦੀ ਨਹੀਂ ਹੋ ਰਹੀ। ਪਰ ਇਹਦੇ ਵਿੱਚ ਇੱਕ ਹੋਰ ਵੱਡੀ ਗੱਲ ਦੇਖਣ ਦੀ ਆਉਂਦੀ ਆ, ਉਹ ਹੈ ਵੀ ਦਿੱਲੀ ਦੇ ਵਿੱਚ ਸਿੱਖਾਂ ਨੇ ਬਹੁਤ ਵੱਡਾ ਇੱਕ ਉਦਮ ਕੀਤਾ ਗਾ। ਜੀ ਉੱਥੇ ਗੱਲ ਦੇ ਸਾਹਮਣੇ ਉਹਦੇ ਵੀ ਜਦੋਂ ਕਦੇ ਅਸੀਂ 84 ਦੀ ਗੱਲ ਕਰਦੇ ਹਾਂ, 1984 ਦੇ ਵਿੱਚ ਜਿਹੜੇ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ ਸੀਗੀਆਂ, ਅੱਜ ਉਹਨਾਂ ਗੁਰਦੁਆਰਾ ਸਾਹਿਬਾਨ ਦੇ ਵਿੱਚੋਂ ਲੋਕਾਂ ਨੂੰ ਆਕਸੀਜਨ ਮਿਲ ਰਹੀ ਹੈ। ਉਹਨਾਂ ਦੇ ਵਿੱਚ ਜੀ ਆਕਸੀਜਨ ਦੇ ਲੰਗਰ ਲਾਏ ਹੋਏ ਨੇਗੇ। ਦਿੱਲੀ ਜਿਹੜੀ ਕਮੇਟੀ ਹੈ ਉਹਦੇ ਵੱਲੋਂ ਜਿਹੜਾ ਰਕਾਬਗੰਜ ਸਾਹਿਬ ਗੁਰਦੁਆਰਾ ਹੈਗਾ ਉਹਦਾ ਜਿਹੜਾ ਲੱਖੀ ਸਾਹਿਬ ਬੰਜਾਰਾ ਹਾਲ ਹੈ ਉਹਨੂੰ ਜੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਕੋਵਿਡ ਸੈਂਟਰ ਡਿਕਲੇਅਰ ਕਰਤਾ। ਉਹਦੇ ਵਿੱਚ 250 ਦੇ ਕਰੀਬ ਬੈੱਡ ਆ ਜਿਹੜੇ ਲਾਏ ਗਏ, ਜਿਹੜੇ ਲੋਕਾਂ ਨੂੰ ਮਤਲਬ ਉਹ ਦਾਖਲ ਤਾਂ ਨਹੀਂ ਕਰ ਰਹੇ, ਮਤਲਬ ਜਿਹੜੇ ਲੋਕਾਂ ਨੂੰ ਆਕਸੀਜਨ ਦੀ ਘਾਟ ਹੈਗੀ ਉਹਨਾਂ ਦੇ ਲਈ ਸਿਲੰਡਰ ਉੱਥੇ ਲਾਏ ਨੇ ਤੇ ਉਹਨਾਂ ਨੂੰ ਆਕਸੀਜਨ ਮੁਹੱਈਆ ਕੀਤੀ ਜਾ ਰਹੀ ਹੈ। ਉਹ ਕੱਲ ਤੋਂ ਸ਼ਾਇਦ ਉਹ ਪੂਰਾ ਵਰਕਿੰਗ ਦੇ ਵਿੱਚ ਸ਼ੁਰੂ ਹੋਊਗਾ। 250 ਦੇ ਕਰੀਬ ਬੈੱਡ ਆ ਜਿਹੜੇ ਉਹ ਲੱਖੀ ਸਾਹਿਬ ਬੰਜਾਰਾ ਹਾਲ ਜਿਹੜਾ ਗੁਰਦੁਆਰਾ ਰਕਾਬਗੰਜ ਦੇ ਵਿੱਚ ਹੈ ਉਹ ਉੱਥੇ ਲਾਏ ਗਿਆ। ਹੋਰ ਵੀ ਜਗ੍ਹਾ ਜਗ੍ਹਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜੇ ਆਕਸੀਜਨ ਦੇ ਲੰਗਰ ਹੈ ਉਹ ਲਗਾਏ ਗਏ ਨੇ ਦਿੱਲੀ ਦੇ ਵਿੱਚ। ਇਹਦੇ ਵਿੱਚ ਸਿੱਖ ਕੌਮ ਯਾਨੀ ਕਿ ਜੇ ਆਪਾਂ ਕਹਿ ਸਕਦੇ ਹਾਂ ਨਾ, ਜੇ ਅੰਤਮ ਸੰਸਕਾਰ ਦੀ ਗੱਲ ਕਰਦੇ ਹਾਂ ਦਿੱਲੀ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਜਾਂ ਮਰੀਜ਼ਾਂ ਨੂੰ ਸਾਹਮਣੇ ਦੀਆਂ ਗੱਲਾਂ ਆਉਂਦੀਆਂ ਨੇ, ਉੱਥੇ ਸਿੱਖ ਕੌਮ ਕਾਫੀ ਅੱਗੇ ਆਈ ਹੈ ਇਸ ਮਾਮਲੇ ਦੇ ਵਿੱਚ। ਸਿੱਖਾਂ ਨੇ ਬਹੁਤ ਜ਼ਿਆਦਾ ਜਿਹੜੀ ਸੇਵਾ ਭਾਵਨਾ ਆਪਣੇ ਗੁਰੂ ਤੋਂ ਲਈ ਹੈ ਜਾਂ ਜਿਹੜਾ ਸਿੱਖੀ ਸਿਧਾਂਤਾਂ ਦੇ ਅਨੁਸਾਰ ਆ ਉਹਨੂੰ ਅਪਣਾਉਂਦੇ ਹੋਏ ਅੰਤਮ ਸੰਸਕਾਰ ਵੀ ਕੀਤੇ ਜਾ ਰਹੇ ਆ। ਜਿਹੜੇ ਲੋਕ ਆਪਣਿਆਂ ਨੂੰ ਵੀ ਛੱਡ ਕੇ ਚਲੇ ਜਾਂਦੇ ਆ ਉਹਨਾਂ ਦੇ ਅੰਤਮ ਸੰਸਕਾਰ ਆ ਜਿਹੜੇ ਉਹ ਵੀ ਸਿੱਖਾਂ ਵੱਲੋਂ ਕੀਤੇ ਜਾ ਰਹੇ ਨੇ।
ਤੇ ਉੱਥੇ ਆਕਸੀਜਨ ਦੇ ਜਿਹੜੇ ਮਤਲਬ ਵੱਡੀ ਪੱਧਰ ਦੇ ਉੱਪਰ ਲੰਗਰ ਹੈਗੇ ਉਹ ਗੁਰਦੁਆਰਾ ਸਾਹਿਬਾਨ ਦੇ ਵਿੱਚ ਲਾਏ ਗਏ। ਸਰਕਾਰ ਨੇ ਵੀ ਹਾਲਾਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਉਹ ਤਾਂ ਅਜੇ ਗੱਲਾਂ ਬਾਤਾਂ ਹੀ ਕਰਦੀਆਂ, ਪਰ ਦਿੱਲੀ ਸਰਕਾਰ ਨੇ ਜੀ ਇਹ ਇੱਕ ਵਧੀਆ ਉਪਰਾਲਾ ਕੀਤਾ ਵੀ ਉਹਨਾਂ ਨੂੰ 5-5 ਹਜ਼ਾਰ ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਪਾਇਆ, ਜਿਹੜੇ ਟੈਕਸੀ ਡਰਾਈਵਰ ਤੇ ਆਟੋ ਹੈ ਪਾਉਣ ਦਾ ਐਲਾਨ ਕੀਤਾ। ਅਜੇ ਜਾਂਦੇ ਆ ਕਿੰਨਾ ਚਿਰ ਉਹਦਾ ਆਉਣ ਵਾਲਾ ਸਮਾਂ ਦੇਖੂਗਾ, ਪਰ ਐਲਾਨ ਜ਼ਰੂਰ ਹੋਇਆਗਾ। ਜੀ ਵੀਰ ਜੀ। ਤੇ ਵੀਰ ਜੀ ਵੈਕਸੀਨੇਸ਼ਨ ਜਿਹੜੀ ਕਰੋਨਾ ਦੀ ਹੋ ਰਹੀ ਆ ਉਹ ਕਿਸ ਪੱਧਰ ਤੱਕ ਪਹੁੰਚੀ ਆ? ਹੁਣ ਸੁਣਨ ਦੇ ਵਿੱਚ ਖਬਰਾਂ ਇਹ ਆ ਰਹੀਆਂ ਆ ਕਿ ਜਿਹੜੇ ਟੀਕੇ ਆ ਉਹ ਜਿੰਨੇ ਮਤਲਬ ਆਪਣੇ ਲੋਕ ਆ ਜਾਂ ਜਿੰਨੇ ਲੋਕਾਂ ਨੂੰ ਜ਼ਰੂਰਤ ਆ ਉਹ ਘਟ ਰਹੇ ਆ, ਤੇ ਇਸ ਕਰਕੇ ਹੁਣ ਉਹਦੇ ਲਈ ਕੋਈ ਉਮਰ ਦੇ ਆਧਾਰ ਤੇ ਵੀ ਕੋਈ ਇਦਾਂ ਦੀ ਲਿਮਿਟ ਰੱਖੀ ਗਈ ਹੈ ਕਿ ਉਮਰ ਦੇ ਹਿਸਾਬ ਨਾਲ ਹੀ ਇੰਜੈਕਸ਼ਨ ਲਗਵਾਏ ਜਾਣਗੇ, ਜਾਂ ਫਿਰ ਜਿਨ੍ਹਾਂ ਦੇ ਇੱਕ ਵਾਰ ਵੈਕਸੀਨੇਸ਼ਨ ਹੋ ਚੁੱਕੀ ਉਹਨਾਂ ਨੂੰ ਦੂਸਰੀ ਵਾਰ ਜਿਹੜੇ ਆ ਉਹ ਵੈਕਸੀਨੇਸ਼ਨ ਹੋਣ ਦੇ ਲਈ ਉਹ ਪ੍ਰਿਆਪਤ ਜਿਹੜੇ ਮਾਤਰਾ ਦੇ ਵਿੱਚ ਟੀਕੇ ਨਹੀਂ ਆ, ਉਹਦੇ ਬਾਰੇ ਵੀ ਜ਼ਰੂਰ ਸਾਨੂੰ ਜਾਣਕਾਰੀ ਦਿਓ। ਇਹ ਵੀ ਇੱਕ ਨਾ ਮਤਲਬ ਇੱਕ ਤਰ੍ਹਾਂ ਦੇ ਨਾਲ ਜਿਹੜਾ ਵੈਕਸੀਨੇਸ਼ਨ ਆ ਪਰਮਿੰਦਰ, ਇਹ ਵੀ ਪੂਰਤੀ ਨਹੀਂ ਹੋ ਰਹੀ, ਕਿਉਂਕਿ ਜਿਹੜੇ ਪੁੰਨਾਵਾਲ ਨੇਗੇ ਇਹਨਾਂ ਆਪਾਂ ਕਹਿ ਸਕਦੇ ਹਾਂਗੇ ਜਿਹੜੀ ਕੋਵਿਡ ਟੀਕਾ ਕੋਵਿਡਸ਼ੀਲਡ ਬਣਾਉਣ ਵਾਲੀ ਕੰਪਨੀ ਆ ਸੀਰਮ ਇੰਸਟੀਚਿਊਟ ਆਫ ਇੰਡੀਆ, ਜਿਹਨੂੰ ਛੋਟੇ ਨਾਮ ਦੇ ਨਾਲ ਆਪਾਂ SII ਕਹਿ ਦਿੰਦੇ ਹੈਗੇ, ਉਹਦੇ ਜਿਹੜੇ ਕਾਰਜਕਾਰੀ ਮੁਖੀ ਆ ਆਧਾਰ ਪੁੰਨਾਵਾਲ, ਉਹਨਾਂ ਨੇ ਕਹਿ ਦਿੱਤਾ ਵੀ ਭਾਰਤ ਦੀ ਆਬਾਦੀ ਬਹੁਤ ਵੱਡੀ ਹੈ ਜੀ, ਸਾਰੇ ਬਾਲਗਾਂ ਦੇ ਲਈ ਲੋੜੀਂਦੇ ਇਸ ਵੇਲੇ ਟੀਕੇ ਆ ਜਿਹੜੇ ਉਹ ਬਣਾਉਣੇ ਔਖੇ ਨੇਗੇ। ਤੇ ਉਹ ਇਸ ਵੇਲੇ ਲੰਡਨ ਦੇ ਵਿੱਚ ਮੌਜੂਦ ਨੇ। ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਆਪਣਾ ਜਿਹੜਾ ਇੱਕ ਟਵੀਟ ਕੀਤਾ, ਉਹਦੇ 'ਚ ਲਿਖਿਆ ਵੀ ਮੈਂ ਕੁਝ ਚੀਜ਼ਾਂ ਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਮੇਰੇ ਬਿਆਨ ਨੂੰ ਗਲਤ ਢੰਗ ਨਾਲ ਲਿਆ ਗਿਆ। ਸਭ ਤੋਂ ਪਹਿਲਾਂ ਟੀਕਾ ਬਣਾਉਣਾ ਇੱਕ ਖਾਸ ਪ੍ਰਕਿਰਿਆ ਹੈਗੀ, ਇਸ ਸੰਬੰਧੀ ਰਾਤੋਂ ਰਾਤ ਉਤਪਾਦਨ ਕਰਨਾ ਸੰਭਵ ਨਹੀਂ ਹੈ। ਹਾਲਾਂਕਿ ਸਰਕਾਰ ਨੇ ਇੱਕ ਲੱਖ ਮਤਲਬ ਇਸ ਤਰ੍ਹਾਂ ਦਾ ਪ੍ਰਚਾਰ ਕਰਤਾ ਵੀ ਸਾਡੇ ਕੋਲੇ ਇੱਥੋਂ ਤੱਕ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਤਾਂ ਇੱਥੋਂ ਤੱਕ ਵੀ ਸੇਖੀ ਮਾਰ ਕੇ ਵੀ ਬਾਹਰਲੇ ਮੁਲਕਾਂ ਨੂੰ ਵੀ ਦੇਣ ਲਈ ਤਿਆਰ ਹੈ, ਸਾਡੇ ਕੋਲੇ ਇੰਨੀ ਵੈਕਸੀਨੇਸ਼ਨ ਹੈਗੀ, ਕੋਈ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰ ਗਏ ਨੇਗੇ। ਤੇ ਪਰ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਵੀ ਭਾਰਤ ਦੀ ਆਬਾਦੀ ਬਹੁਤ ਵੱਡੀ ਹੈ, ਅਜਿਹੀ ਹਾਲਤ ਦੇ ਵਿੱਚ ਸਾਰੇ ਬਾਲਗਾਂ ਨੂੰ ਲੋੜੀਂਦੇ ਟੀਕੇ ਆ ਜਿਹੜੇ ਉਹ ਨਹੀਂ ਲਾਏ ਜਾ ਸਕਦੇ, ਕੋਈ ਸੌਖਾ ਕੰਮ ਨਹੀਂ ਹੈਗਾ। ਤੇ ਜਿੱਥੋਂ ਤੱਕ ਉਹਨਾਂ ਨੇ ਕਿਹਾ ਕਿ ਜਿਹੜੇ ਵਿਕਸਿਤ ਦੇਸ਼ ਨੇਗੇ, ਜਿਹੜੇ ਮਤਲਬ ਸੰਪੰਨ ਦੇਸ਼ ਨੇ ਆਪਣੇ ਆਪ ਦੇ ਵਿੱਚ, ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ, ਉੱਥੋਂ ਦੀਆਂ ਕੰਪਨੀਆਂ ਵੀ ਇਹ ਉਤਪਾਦਨ ਪੂਰਾ ਨਹੀਂ ਕਰ ਰਹੀਆਂ ਹੈਗੀਆਂ। ਤੇ ਹਾਲਾਂਕਿ ਉੱਥੋਂ ਦੀ ਜਿਹੜੀ ਆਬਾਦੀ ਆ ਉਹ ਭਾਰਤ ਦੇ ਮੁਕਾਬਲੇ ਬਹੁਤ ਘੱਟ ਹੈਗੀ। ਤੇ ਇਹ ਪੁੰਨਾਵਾਲ ਨੇ ਇਹ ਵੀ ਕਿਹਾ ਕਿ ਪੁਣੇ ਦੀ ਕੰਪਨੀ ਪਿਛਲੇ ਸਾਲ ਅਪ੍ਰੈਲ ਤੋਂ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈਗੀ, ਤੇ ਉਹਨੇ ਸਾਨੂੰ ਹਰ ਤਰ੍ਹਾਂ ਦੀ ਹਮਾਇਤ ਵੀ ਕੀਤੀ ਹੈ, ਭਾਵੇਂ ਕਿ ਵਿਗਿਆਨਕ ਹੋਵੇ, ਭਾਵੇਂ ਰੈਗੂਲੇਟਰੀ ਹੋਵੇ, ਜਾਂ ਫਿਰ ਕੋਈ ਵਿੱਤੀ ਸਹਾਇਤਾ ਵਾਲੀ ਗੱਲ ਹੋਵੇ, ਸਾਨੂੰ ਪੂਰੇ ਹੋ ਰਿਹਾ। ਖੁਰਾਕ ਦੇ ਇਸ ਸਮੇਂ ਜਿਹੜਾ ਆਰਡਰ ਮਿਲ ਰਹੇ ਨੇਗੇ, ਉਹ ਉਹਨੇ ਕਿਹਾ ਵੀ 26 ਕਰੋੜ ਆਰਡਰ ਹੈ ਜਿਹੜੇ ਸਾਨੂੰ ਇਸ ਵੇਲੇ ਮਿਲੇ ਹੋਏ ਨੇਗੇ। ਤੇ ਜਦੋਂ ਕਿ ਅਸੀਂ ਅਜੇ ਤੱਕ ਜਿਹੜੀ 15 ਕਰੋੜ ਤੋਂ ਵੱਧ ਖੁਰਾਕਾਂ ਦੀ ਸਪਲਾਈ ਉਹ ਕਰ ਚੁੱਕੇ ਹੈਗੇ। ਸੋ ਸਾਨੂੰ ਭਾਰਤ ਸਰਕਾਰ ਅਗਲੇ ਕੁਝ ਮਹੀਨਿਆਂ ਦੇ ਵਿੱਚ 11 ਕਰੋੜ ਖੁਰਾਕਾਂ ਦੇ ਲਈ 100% ਭੁਗਤਾਨ ਦਾ ਜਿਹੜਾ ਮਤਲਬ ਪੈਸੇ ਹੈਗੇ ਆਪਾਂ ਕਹਿ ਸਕਦੇ ਹਾਂ 1725 ਕਰੋੜ ਰੁਪਈਆ ਉਹ ਉਹਨਾਂ ਨੂੰ ਪਹਿਲਾਂ ਮਿਲ ਚੁੱਕਿਆ, ਦਿੱਤੇ ਜਾ ਚੁੱਕੇ ਨੇਗੇ। ਤੇ ਅਗਲੇ ਕੁਝ ਮਹੀਨਿਆਂ ਦੇ ਵਿੱਚ 11 ਕਰੋੜ ਖੁਰਾਕਾਂ ਹੋਰ ਸੂਬਿਆਂ ਤੇ ਨਿੱਜੀ ਹਸਪਤਾਲਾਂ ਨੂੰ ਉਹਨਾਂ ਨੇ ਕਿਹਾ ਸਪਲਾਈ ਇਹਦੀ ਕਰ ਦਿਆਂਗੇ। ਪਰ ਜਿਹੜੀ ਜਿਵੇਂ ਤੁਸੀਂ ਗੱਲ ਕਿਹਾ ਵੀ ਕਿਹੜੀ ਉਮਰ ਦੇ, ਹਾਲਾਂਕਿ ਅਜੇ ਤੱਕ ਤਾਂ ਇਹ ਜੇ ਆਪਾਂ ਕਹਿ ਸਕੀਏ ਜਿਹੜੀ 45 ਸਾਲ ਤੋਂ ਉੱਪਰ ਵਾਲੀ ਲੇਅਰ ਆ, 50 ਸਾਲ ਵਾਲੀ, ਉਹਨੂੰ ਵੀ ਪੂਰੇ ਟੀਕੇ ਵੈਕਸੀਨ ਨਹੀਂ ਦਿੱਤੀ ਗਈ ਹੈਗੀ। ਸੋ ਇਹ ਅਜੇ ਬਹੁਤ ਵੱਡਾ ਕੰਮ ਹੈ, ਇਹਨੂੰ ਬੜੀ ਮਿਹਨਤ ਦੀ ਗੱਲ ਹੈਗੀ। ਤੇ ਇਹ ਕਿਹਾ ਜਾਂਦਾ ਵੀ ਮਈ, ਜੂਨ ਤੇ ਜੁਲਾਈ ਇਹਦੇ ਵਿੱਚ 16 ਕਰੋੜ ਜਿਹੜੇ ਟੀਕਾਕਰਨ ਆ ਉਹਦਾ ਪੇਸ਼ਗੀ ਭੁਗਤਾਨ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ ਸਰਕਾਰ ਨੇ ਉਹਨਾਂ ਨੂੰ ਪੈਸੇ ਤਾਂ ਦੇ ਦਿੱਤੇ ਆ, ਪਰ ਦਵਾਈ ਹੈ ਜਿਹੜੀ ਉਹ ਅਜੇ ਉਪਲਬਧ ਨਹੀਂ ਹੋ ਰਹੀ। ਦਵਾਈ ਬਣਾਉਣ ਵਾਲੀ ਜਿਹੜੀ ਕੰਪਨੀ ਆ ਉਹ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਹੱਥ ਖੜੇ ਕਰੀ ਖੜੀ ਆ ਇਸ ਵੇਲੇ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਦੇਖਦੇ ਆ ਹੁਣ ਇਹਦੀ ਪੂਰਤੀ ਕਿਸ ਤਰ੍ਹਾਂ ਕਰਦੀ ਆ ਸਰਕਾਰ, ਕਿਵੇਂ ਕਰਦੀ ਆ ਕੰਪਨੀ, ਕਿਵੇਂ ਕਰਦੀ ਆ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲੀ ਗੱਲ ਆ ਜੀ। ਜੀ ਵੀਰ ਜੀ, ਜਿੱਦਾਂ ਪੰਜਾਬ ਦੇ ਇੱਧਰ ਪਰਮਿੰਦਰ ਜੇ ਆਪਾਂ ਗੱਲ ਕਰੀਏ ਤਾਂ ਸਾਡੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹਦਾ 50,000 ਤੋਂ ਵੀ ਘੱਟ ਇਹਨਾਂ ਨੇ ਕਿਹਾ ਵੀ ਜਿਹੜਾ ਸਾਡੇ ਕੋਲ ਸਟਾਕ ਹੈ ਇਸ ਵੇਲੇ ਪਿਆ, ਉਹਨਾਂ ਨੇ ਵੀ ਮੰਗ ਕੀਤੀ ਹੈਗੀ ਵੀ ਸਾਨੂੰ ਹੋਰ ਸਟਾਕ ਆ ਜਿਹੜਾ ਦਿੱਤਾ ਜਾਵੇ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਆ ਜਿਹੜੇ ਸਿਹਤ ਮੰਤਰੀ ਹੈਗੇ ਡਾਕਟਰ ਹਰਸ਼ਵਰਧਨ
ਉਹਨਾਂ ਨੂੰ ਅਪੀਲ ਕੀਤੀ ਹੈ ਵੀ ਉਹਨਾਂ ਨੂੰ ਜਿਹੜੀ ਵੈਕਸੀਨੇਸ਼ਨ ਦੀ ਅਲਾਟਮੈਂਟ ਹੈ ਪੰਜਾਬ ਨੂੰ ਹੋਰ ਕੀਤੀ ਜਾਵੇ, ਹੋਰ ਵੱਧ ਦਿੱਤੀ ਜਾਵੇ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਹੈ। ਇਹਦੇ ਨਾਲ ਤੁਹਾਡੇ ਨਾਲ ਇੱਕ ਮੇਰੀ ਵਿੱਚੋਂ ਗੱਲ ਆਪਾਂ ਕਰਦੇ ਸੀ ਦਿੱਲੀ ਦੀ, ਤੇ ਉਹ ਦਿੱਲੀ ਦੀ ਗੱਲ ਦੇ ਵਿੱਚ ਇੱਕ ਹੋਰ ਗੱਲ ਜੋੜਦੀ ਹੈ ਤੇ ਉਹਨਾਂ ਦੇ ਵਿੱਚ ਇਹ ਵੀ ਉਹਨਾਂ ਨੇ ਦਿੱਲੀ ਨੇ ਦੀ ਸਰਕਾਰ ਨੇ ਐਲਾਨ ਕੀਤਾ ਵੀ ਆਟੋ ਤੇ ਜਿਹੜੇ ਟੈਕਸੀ ਵਾਲੇ ਨੇ ਉਹਨਾਂ ਨੂੰ ਰਾਸ਼ਨ ਵੀ ਮੁਫਤ ਦੇਣਗੇ। ਉਹ 2 ਮਹੀਨੇ ਤੱਕ ਦਾ ਜਿਹੜਾ ਰਾਸ਼ਨ ਆ ਉਹ ਵੀ ਫ੍ਰੀ ਮਿਲੂਗਾ ਤੇ 5-5 ਹਜ਼ਾਰ ਰੁਪਇਆ ਮਿਲੂਗਾ। ਸੋ ਸਾਡੀ ਸਰਕਾਰ ਨੂੰ ਵੀ ਇਸ ਪਾਸੇ ਵੱਲ ਕੁਝ ਧਿਆਨ ਦੇਣਾ ਚਾਹੀਦਾ। ਪਰ ਜਿਹੜੀ ਪੰਜਾਬ ਦੀ ਸਰਕਾਰ ਉਹਦਾ ਪਹਿਲੇ ਹੀ ਰੌਲਾ ਪਾਉਂਦੀ ਰਹਿੰਦੀ ਹੈ ਵੀ ਸਾਡਾ ਖਜ਼ਾਨਾ ਖਾਲੀ ਹੈ ਤੇ ਇਹਨਾਂ ਦੇ ਖਜ਼ਾਨੇ ਖਾਲੀ ਰਹਿਣੇ ਆ। ਪਤਾ ਨਹੀਂ ਕਦੋਂ ਤੋਂ, ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆ ਜਾਂਦੀ ਹੈ ਉਹ ਕਹਿੰਦੇ ਬਾਦਲ ਸਰਕਾਰ ਖਾਲੀ ਕਰ ਗਈ ਹੈ, ਤੇ ਜਦੋਂ ਹੁਣ ਦੂਜੀ ਸਰਕਾਰ ਆ ਜਾਂਦੀ ਹੈ ਉਹ ਫਿਰ ਅਗਲੀ ਸਰਕਾਰ ਪਿਛਲੀ ਸਰਕਾਰ ਦੇ ਦੋਸ਼ ਲਾਉਂਦੇ ਉਹ ਸਾਨੂੰ ਖਾਲੀ ਖਜ਼ਾਨਾ ਕਰਕੇ ਦੇ ਗਈ ਹੈ। ਤੇ ਇਹ ਪਤਾ ਨਹੀਂ ਹੁਣ ਉਹ ਖਜ਼ਾਨੇ ਦੇ ਵਿੱਚ ਕੀ ਹੀਰੇ ਮੋਤੀ ਜਵਾਹਰ ਆ ਜਿਹੜੇ ਉਹ ਚੱਕ ਕੇ ਲੈ ਜਾਂਦੇ ਨੇਗੇ। ਤੇ ਹਾਲਾਂਕਿ ਜਿਹੜਾ ਅਸਲੀਅਤ ਇਹਦੀ ਇਹੀ ਹੈ ਵੀ ਜਿਹੜਾ ਖਜ਼ਾਨਾ ਗਾ ਇਹ ਕੋਈ ਇਸ ਤਰ੍ਹਾਂ ਦਾ ਕੋਈ ਸੰਦੂਖ ਨਹੀਂ ਹੈਗਾ। ਇਹ ਇੱਕ ਗੱਲ ਸਮਝਣ ਵਾਲੀ ਹੈ, ਕਿਸੇ ਸਰਕਾਰ ਕੋਲੇ ਕੋਈ ਖਜ਼ਾਨਾ, ਕੋਈ ਪੇਟੀ ਨਹੀਂ ਲਾਈ ਹੋਈ ਵੀ ਉਹਦੇ ਵਿੱਚ ਕੋਈ ਹੀਰੇ ਜਵਾਹਰ ਜਿਵੇਂ ਰਾਜਿਆਂ ਦੇ ਖਜ਼ਾਨੇ ਹੁੰਦੇ ਸੀ ਵੀ ਉਹਦੇ ਵਿੱਚ ਹੀਰੇ ਮੋਤੀ ਰੱਖੇ ਹੋਏ। ਇਸ ਤਰ੍ਹਾਂ ਦਾ ਖਜ਼ਾਨਾ ਕੋਈ ਨਹੀਂ ਹੁੰਦਾ। ਹੁਣ ਤਾਂ ਸਰਕਾਰ ਕੋਲੇ ਰੋਜ਼ਾਨਾ ਦਾ ਟੈਕਸ ਹੈਗਾ, ਰੋਜ਼ਾਨਾ ਦਾ ਲੈਣ ਦੇਣਾ, ਜਿਹੜਾ ਕੁਝ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ GST ਹੈਗਾ ਸਰਕਾਰ ਦਾ, ਕੇਂਦਰ ਸਰਕਾਰ ਦਾ ਅੱਡ ਹੈ, ਸਾਡਾ ਵੈਟ ਅੱਡ ਹੈਗਾ, ਸਾਡਾ GST ਹੈ ਉਹਦੇ ਵਿੱਚੋਂ ਹਿੱਸਾ ਮਿਲਦਾ ਹੈਗਾ। ਸੋ ਉਹ ਆਮਦਨ ਉਹਦਾ ਡੇਲੀ ਦੀ ਆਮਦਨੀ, ਤੇ ਉਹ ਡੇਲੀ ਦੀ ਆਮਦਨੀ ਅੱਗੇ ਚਲਾਉਣੀ ਆ, ਉਹਨੂੰ ਕਿਸ ਤਰ੍ਹਾਂ ਵੰਡਿਆ ਜਾ ਸਕਦਾ। ਸੋ ਪੰਜਾਬ ਦੀ ਵੱਡੀ ਤਰਾਸਦੀ ਹੈ ਵੀ ਪੰਜਾਬ ਦਾ ਜਿਹੜਾ ਵੱਡਾ ਹਿੱਸਾ ਖਜ਼ਾਨੇ ਦਾ, ਉਹ ਜਿਹੜਾ ਪੰਜਾਬ ਸਿਰ ਚੜਿਆ ਹੋਇਆ ਕਰਜ਼ਾ ਉਹਦਾ ਵਿਆਜ ਦੇਣ 'ਚ ਹੀ ਖਤਮ ਹੋ ਜਾਂਦਾ। ਇਸ ਕਰਕੇ ਪੰਜਾਬ ਦਾ ਜਿਹੜਾ ਮਤਲਬ ਸਿਸਟਮ ਹੈ ਸੈੱਟ ਨਹੀਂ ਆ ਰਿਹਾ। ਜੀ ਵੀਰ ਜੀ, ਉਦਾਂ ਵੀ ਖਜ਼ਾਨਾ ਸਰਕਾਰ ਦਾ ਖਾਲੀ ਹੁੰਦਾ ਆ, ਉਹ ਸਿਰਫ ਗਰੀਬਾਂ ਦੇ ਲਈ ਖਾਲੀ ਹੁੰਦਾ, ਲੋੜਵੰਦਾਂ ਦੇ ਖਾਲੀ ਲੋੜਵੰਦ ਲੋਕਾਂ ਦੇ ਲਈ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਸਰਕਾਰੀ ਸਹਾਇਤਾ ਦੀ, ਸਰਕਾਰੀ ਮਦਦ ਦੀ, ਉਦੋਂ ਹੀ ਉਹਨਾਂ ਦਾ ਖਜ਼ਾਨਾ ਖਾਲੀ ਹੁੰਦਾ ਆ। ਪਰ ਇੱਕ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਉਹਨਾਂ ਦੇ ਆਪਣੇ ਖਰਚਿਆਂ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ, ਨਾ ਉਹਨਾਂ ਦੀ ਕੋਈ ਸ਼ਾਨੋ ਸ਼ੌਕਤ ਦੇ ਵਿੱਚ ਕੋਈ ਕਮੀ ਆਉਂਦੀ ਹੈ, ਨਾ ਉਹਨਾਂ ਦੀਆਂ ਗੱਡੀਆਂ ਵੀ ਅੱਗੇ ਜੇ ਜ਼ਿਆਦਾ ਮਹਿੰਗੀ ਗੱਡੀ ਤੇ ਉਹ ਸਸਤੀ ਗੱਡੀ ਹੁਣ ਯੂਜ਼ ਕਰ ਰਹੇ ਆ, ਨਹੀਂ ਇਦਾਂ ਦਾ ਕੁਝ ਨਹੀਂ ਹੁੰਦਾ। ਨਾ ਉਹਨਾਂ ਦੇ ਜਿਹੜੇ ਸਰਕਾਰੀ ਖਰਚੇ ਆ ਉਹਨਾਂ ਦੇ ਵਿੱਚ ਕੋਈ ਕਮੀ ਹੁੰਦੀ ਆ। ਸਿਰਫ ਜਿਹੜੀ ਉਹ ਲੋਕਾਂ ਦੇ ਲਈ ਜਦੋਂ ਲੋਕਾਂ ਨੂੰ ਲੋੜ ਹੁੰਦੀ ਆ ਉਦੋਂ ਹੀ ਖਜ਼ਾਨਾ ਜਿਹੜਾ ਹਮੇਸ਼ਾ ਹੀ ਖਾਲੀ ਰਹਿੰਦਾ ਆ, ਪਰ ਉਹਨਾਂ ਦੇ ਲਈ ਖਜ਼ਾਨਾ ਭਰਿਆ ਰਹਿੰਦਾ ਆ। ਪਰ ਫਿਰ ਵੀ ਜਿਹੜੇ ਲੋਕ ਜੇ ਇਦਾਂ ਉਹਨਾਂ ਨੇ ਖਜ਼ਾਨਾ ਖਾਲੀ ਰੱਖਣਾ ਆ ਤੇ ਫਿਰ ਉਹ ਬਾਕੀ ਜਿਹੜੇ ਆਮ ਲੋਕ ਮਿਡਲ ਕਲਾਸ ਜਿਹੜੀਆਂ ਫੈਮਲੀਜ਼ ਆ ਜਿੱਦਾਂ ਕਿ ਆਪਾਂ ਆ, ਤੇ ਸਾਡੇ ਜਿਹੜੇ ਬਿਜਲੀ ਦੇ ਬਿੱਲ ਆ ਉਹਨਾਂ ਦੇ ਵਿੱਚ ਹੀ ਸਾਡੀ ਜਿਹੜੇ ਮੰਥਲੀ ਜਿਹੜੇ ਇਨਕਮ ਹੁੰਦੀ ਆ ਉਹ ਆਲਮੋਸਟ ਇੰਨਾ ਕੁ ਜ਼ਿਆਦਾ ਮਹਿੰਗਾਈ ਹੋਈ ਜਾ ਰਹੀ, ਪੈਟਰੋਲ ਦੀਆਂ ਕੀਮਤਾਂ ਵੱਧ ਰਹੀਆਂ ਆ, ਹਰੇਕ ਚੀਜ਼ ਦੀ ਕੀਮਤ ਦੇ ਵਿੱਚ ਜਿਹੜੀ ਇੰਨਾ ਜ਼ਿਆਦਾ ਵਾਧਾ ਕੀਤਾ ਜਾ ਰਿਹਾ ਕਿ ਸਾਡੇ ਖਜ਼ਾਨੇ ਵੀ ਹੁਣ ਨਾਲ ਦੀ ਨਾਲ ਉਹ ਖਾਲੀ ਕਰਵਾਈ ਜਾ ਰਹੇ ਆ। ਬਿਲਕੁਲ ਇਹ ਗੱਲ ਪਰਮਿੰਦਰ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਵੀ ਹਰ ਚੀਜ਼ ਤੇ ਕੱਟ ਲਾਈ ਜਾਂਦੇ ਆ ਲੋਕਾਂ ਨੂੰ। ਲੋਕਾਂ ਦਾ ਹੁਣ ਤਾਲਾਬੰਦੀ ਹੋ ਗਈ, ਲੋਕਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ, ਦੁਕਾਨਾਂ ਬੰਦ ਹੋ ਗਈਆਂ ਤਾਂ ਉਹਨਾਂ ਦੇ ਉੱਪਰ ਜਿੰਨੇ ਹੁਣ ਦੁਕਾਨਦਾਰਾਂ ਦੇ ਪ੍ਰਾਈਵੇਟ ਮੁਲਾਜ਼ਮ ਹੈ, ਕਿਉਂਕਿ ਪਿਛਲਾ ਜਿਹੜਾ ਸਮਾਂ ਸੀ ਪਿਛਲੇ ਲਾਕਡਾਊਨ ਦੌਰਾਨ ਲੋਕਾਂ ਨੇ ਰਲ ਮਿਲ ਕੇ ਸਮਾਂ ਕੱਟਿਆ ਗਾ। ਲੋਕਾਂ ਦੇ ਕੋਲੇ ਜੋ ਰਹਿਣ ਜਿਹਦੇ ਕੋਲੇ ਸੀ ਇੱਕ ਦੂਸਰੇ ਦੀ ਮਦਦ ਵੀ ਕੀਤੀ ਆ ਲੋਕਾਂ ਨੇ। ਜਿਹਦੇ ਕੋਲੇ ਕੋਈ ਮੁਲਾਜ਼ਮ ਸੀਗਾ ਉਹਨੇ ਮਹੀਨੇ ਦੀ ਉਹਨਾਂ ਨੂੰ ਨਾ ਵੀ ਆਏ ਤਾਂ ਵੀ ਮਹੀਨੇ ਖੰਡ ਦੀ ਤਨਖਾਹ 2 ਮਹੀਨੇ ਦੀ ਤਨਖਾਹ ਵੀ ਦਿੱਤੀ ਆ। ਜਿਵੇਂ ਕਿਵੇਂ ਕਰਕੇ ਲੋਕਾਂ ਨੇ ਪਿਛਲੇ ਲਾਕਡਾਊਨ ਦੇ ਵਿੱਚ ਪਿਛਲੇ ਸਾਲ ਡੰਗ ਸਾਰਿਆ ਗਾ। ਪਰ ਹੁਣ ਉਹ ਉਦੋਂ ਬਾਅਦ ਨਾ ਤਾਂ ਕੋਈ ਕੰਮ ਹੀ ਚੱਲਿਆ ਗਾ। ਉਹ ਸਾਰੇ ਲੋਕ ਜਿਹੜੇ ਸੰਪੰਨ ਲੋਕ ਸੀ ਉਹਨਾਂ ਦੇ ਵੀ ਖਜ਼ਾਨੇ ਖਾਲੀ ਹੋ ਚੁੱਕੇ ਨੇਗੇ। ਹੁਣ ਇਸ ਵੇਲੇ ਚਰਚਾ ਇਹ ਹੈ ਵੀ ਉਧਰੋਂ ਤਾਂ ਅਸੀਂ ਲਾਕਡਾਊਨ ਕਰ ਦਿੰਦੇ ਹਾਂ, ਦੁਕਾਨਾਂ ਦਾ ਕੰਮ ਬੰਦ ਕਰ ਦਿੰਦੇ ਹਾਂ, ਇਹਦੇ ਨਾਲ ਹੀ ਅਸੀਂ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ ਵੀ ਕੰਮ ਬੰਦ ਹੋ ਗਏ ਔਰ ਸਰਕਾਰ ਕਟੌਤੀਆਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ। ਇੱਥੋਂ ਤੱਕ ਦਰਜਾ 4 ਮੁਲਾਜ਼ਮਾਂ ਦੀਆਂ ਤਨਖਾਹਾਂ ਘੱਟ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਜਿਹੜੀਆਂ ਸਾਡੇ ਮੰਤਰੀਆਂ ਨੂੰ ਤਨਖਾਹਾਂ ਮਿਲਦੀਆਂ, ਜਿਹੜੇ ਇਹਨਾਂ ਨੂੰ ਰਿਟਾਇਰਮੈਂਟ ਹੋਏ ਲੀਡਰਾਂ ਨੂੰ ਪੈਨਸ਼ਨਾਂ ਮਿਲਦੀਆਂ, ਜਿਵੇਂ ਬਾਦਲ ਸਾਹਿਬ ਨੂੰ 8-9 ਪੈਨਸ਼ਨਾਂ ਮਿਲ ਰਹੀਆਂ ਨੇਗੀਆਂ, ਉਹ ਮਤਲਬ ਉਹ ਪੂਰੀ ਦੀਆਂ ਪੂਰੀਆਂ ਉਵੇਂ ਜਾ ਰਹੀਆਂ ਨੇ। ਉਹਦੇ ਤੇ ਕਦੇ ਕੋਈ ਕਟੌਤੀ ਨਹੀਂ। 5-5 ਲੱਖ ਰੁਪਇਆ ਪੈਨਸ਼ਨ ਦਾ ਇਹਨਾਂ ਦੇ ਘਰੇ ਜਾ ਰਿਹਾ ਹੈਗਾ, ਉਹਦੇ ਤੇ ਕੋਈ ਕਟੌਤੀ ਨਹੀਂ ਹੈਗੀ। ਉਹ ਕਿਉਂਕਿ ਇਹਨਾਂ ਲਈ ਕੋਈ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਇਹਨਾਂ ਲੋਕਾਂ ਦੀ। ਇਹ ਲੋਕਾਂ ਦੇ ਵਿੱਚ ਚਰਚਾ ਹੋਈ ਹੈ, ਇਹ ਲੋਕਾਂ ਨੇ ਸਵਾਲ ਕਰਨੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਇਹਨਾਂ ਸਾਡੇ ਲੀਡਰਾਂ ਨੂੰ ਸਾਹਮਣਾ ਕਰਨਾ ਪੈਣਾ ਲੋਕਾਂ ਦੇ ਵਿੱਚ ਜਦੋਂ ਇਹ ਜਾਣਗੇ। 2022 ਕੋਈ ਬਹੁਤੀ ਦੂਰ ਨਹੀਂ ਹੈ। ਹੁਣ ਇਹ ਗੱਲਾਂ ਲੋਕਾਂ ਨੇ ਇਹਨਾਂ ਨੂੰ ਪੁੱਛਣੀਆਂ ਘੇਰ ਕੇ ਵੀ ਤੁਸੀਂ ਭਾਈ ਸਾਡੇ ਤੇ ਤਾਂ ਕਟੌਤੀਆਂ ਲਾਉਂਦੇ ਰਹੇ, ਤੁਸੀਂ ਕੀ ਦਿੱਤਾ ਇਹਦੇ ਚ, ਤੁਸੀਂ ਕੀ ਹਿੱਸਾ ਪਾਇਆ ਜਦੋਂ ਪੂਰਾ ਮੁਲਕ ਇੱਕ ਮੁਸੀਬਤ ਦੇ ਵਿੱਚ ਸੀ, ਸਾਡੀ ਉਸ ਮੁਸੀਬਤ ਦੇ ਵਿੱਚ ਤੁਸੀਂ ਕੀ ਪਾਇਆ। ਇਹਨਾਂ ਨੂੰ ਸਵਾਲ ਹੋਣਗੇ ਪਰਮਿੰਦਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ। ਜੀ
ਵੀਰ ਜੀ, ਜਿੱਥੇ ਬਾਕੀ ਚੀਜ਼ਾਂ ਦੇ ਵਿੱਚ ਕਮੀ ਆ ਰਹੀ, ਦੁਕਾਨਾਂ ਨਹੀਂ ਖੁੱਲ ਰਹੀਆਂ, ਜ਼ਰੂਰੀ ਜਿਹੜੀਆਂ ਚੀਜ਼ਾਂ ਆ ਉਹਨਾਂ ਦੀਆਂ ਦੁਕਾਨਾਂ ਵੀ ਕਾਫੀ ਹੱਦ ਤੱਕ ਜਿਹੜੀਆਂ ਬੰਦ ਹੋ ਚੁੱਕੀਆਂ। ਸਿਰਫ ਕਰਿਆਨਾ, ਜਿੱਥੋਂ ਕਿ ਰਾਸ਼ਨ ਪਾਣੀ ਆਪਾਂ ਲੈਣਾ ਆ, ਜਾਂ ਫਿਰ ਬਿਜਲੀ ਦੀਆਂ ਦੁਕਾਨਾਂ ਖੁੱਲੀਆਂ ਆ। ਪਰ ਹਾਂ, ਠੇਕਿਆਂ ਦਾ ਲੱਗਦਾ ਨਹੀਂ ਕਿ ਹੁਣ ਵੀ ਬੰਦ ਹੋਣਗੇ, ਕਿਉਂਕਿ ਸ਼ਾਇਦ ਸਰਕਾਰ ਨੂੰ ਇਹ ਲੱਗਦਾ ਕਿ ਰੋਟੀ ਤੋਂ ਵੀ ਜ਼ਿਆਦਾ ਜ਼ਰੂਰੀ ਲੋਕਾਂ ਦੇ ਲਈ ਸ਼ਰਾਬ ਆ, ਕਿ ਰੋਟੀ ਤੋਂ ਬਿਨਾਂ ਲੋਕ ਸਾਰ ਲੈਣਗੇ ਪਰ ਸ਼ਰਾਬ ਤੋਂ ਬਿਨਾਂ ਲੋਕਾਂ ਦਾ ਨਹੀਂ ਸਰਦਾ। ਤੇ ਇਹ ਵੀ ਇੱਕ ਖਜ਼ਾਨਾ ਭਰਨ ਵਾਲਾ ਹੀ ਇੱਕ ਤਰੀਕਾ ਆ, ਕਿਉਂਕਿ ਪਹਿਲਾਂ ਵੀ ਜਦੋਂ ਲਾਸਟ ਈਅਰ ਲੋਕਡਾਊਨ ਹੋਇਆ ਸੀ ਉਦੋਂ ਵੀ ਆਪਾਂ ਦੇਖਿਆ ਕਿ ਜਿੰਨੀ ਵੀ ਆਪਣੀ ਅਰਥ ਵਿਵਸਥਾ ਦੇ ਵਿੱਚ ਜਿੰਨੀ ਵੀ ਗਿਰਾਵਟ ਆਈ ਸੀਗੀ, ਉਹ ਜਦੋਂ ਸ਼ਰਾਬ ਦੇ ਠੇਕੇ ਖੁੱਲੇ ਤੇ 2 ਜਾਂ 3 ਦਿਨਾਂ ਦੇ ਵਿੱਚ ਹੀ ਉਹ ਕਾਫੀ ਹੱਦ ਤੱਕ ਜਿਹੜੀ ਆ ਉਹ ਅਰਥ ਵਿਵਸਥਾ ਉਸ ਪੱਧਰ ਤੱਕ ਪਹੁੰਚ ਚੁੱਕੀ ਸੀਗੀ। ਕਿ ਇਸ ਵਾਰ ਵੀ ਕੁਝ ਇਦਾਂ ਦਾ ਹੋਏਗਾ ਜਾਂ ਕੀ ਲੱਗਦਾ ਤੁਹਾਨੂੰ? ਬਿਲਕੁਲ ਪਰਵਿੰਦਰ, ਉਹ ਲੋਕਾਂ ਨੂੰ ਜ਼ਰੂਰਤ ਨਹੀਂ ਸਮਝਦੇ ਵੀ ਲੋਕਾਂ ਨੂੰ ਕੋਈ ਸ਼ਰਾਬ ਦੀ ਜ਼ਰੂਰਤ ਹੈ, ਸਰਕਾਰ ਨੂੰ ਪੈਸੇ ਦੀ ਜ਼ਰੂਰਤ ਹੈਗੀ। ਕਿਉਂਕਿ ਜਿਹੜਾ ਅਸਲ ਸਰਕਾਰ ਹੈ, ਪੰਜਾਬ ਸਰਕਾਰ ਤਾਂ ਚੱਲੀ ਇਹ ਆਬਕਾਰੀ ਨਾਲ ਰਹੀ ਹੈਗੀ। ਇਹੀ ਪੈਸੇ ਦੇ ਨਾਲ ਮਤਲਬ ਸਰਕਾਰ ਦੇ ਕੋਲੇ ਰੈਵਨਿਊ ਆ ਜਿਹੜਾ ਉਹ ਸ਼ਰਾਬ ਦੇ ਠੇਕਿਆਂ ਦੇ ਆ ਰਿਹਾ। ਠੇਕਿਆਂ ਦੀ ਸ਼ਰਾਬ ਦੀ ਕਮਾਈ ਦੀ ਸਭ ਤੋਂ ਵੱਡੀ ਕਮਾਈ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਤੋਂ ਹੁੰਦੀ ਹੈ, ਉਹਦੇ ਨਾਲ ਹੀ ਸਰਕਾਰ ਚੱਲ ਰਹੀ ਆ। ਔਰ ਦੂਜਾ ਫਿਰ ਇਹ ਆ, ਇਹਦੇ ਨਾਲ ਜਿਹੜੇ ਠੇਕੇ ਆ ਉਹ ਲਏ ਵੀ ਇਹਨਾਂ ਨੇ ਨੇਗੇ, ਇਹ ਲੀਡਰਾਂ ਦੇ ਕੋਲ ਹੀ ਚਲੇ ਜਾਂਦੇ ਆ ਤਕਰੀਬਨ। ਉਹਨੂੰ ਚਾਹੇ ਕਿਵੇਂ ਕਹਿ ਲਈਏ ਆਪਾਂ, ਜਿਹੜੀਆਂ ਕੋਈ ਹੁਣ ਇਹਨਾਂ ਨੇ ਕੰਪਨੀਆਂ ਬਣਾ ਲੈਂਦੇ ਆ ਪਿੰਗੇ ਟੇਢੇ ਢੰਗ ਨਾਲ, ਉਹ ਵੀ ਇਹਨਾਂ ਦੇ ਆਪਦੇ ਬੰਦਿਆਂ ਕੋਲੇ ਨੇ, ਇਹਨਾਂ ਦੇ ਲੀਡਰਾਂ ਦੇ ਆਪਦੀ ਹਿੱਸਾ ਪੱਤੀ ਆ ਉਹਨਾਂ 'ਚ। ਸੋ ਉਹਨਾਂ ਨੂੰ ਇਹ ਕਿਸੇ ਤਰੀਕੇ ਨਾਲ ਹੀ ਉੱਥੇ ਨਹੀਂ ਚਾਹੁੰਦੇ ਵੀ ਕੋਈ ਘਾਟਾ ਪੈ ਜੇ, ਨਾ ਸਰਕਾਰ ਨੂੰ ਘਾਟਾ ਪਵੇ ਨਾ ਕੋਈ ਇਹਨਾਂ ਨੂੰ ਘਾਟਾ ਪਵੇ। ਸੋ ਇਹ ਇਸ ਪਾਸੇ ਵੱਲ ਬੜਾ ਇਹਨਾਂ ਨੇ ਰੱਖਿਆ ਹੋਇਆ। ਇੱਧਰ ਇਹ ਕੋਈ ਘਾਟਾ ਨਹੀਂ ਪੈਣ ਦੇਣਾ ਚਾਹੁੰਦੇ, ਔਰ ਇੱਧਰ ਲਗਾਤਾਰ ਮਤਲਬ ਇਹਨਾਂ ਦਾ ਇਸ ਵੱਲ ਧਿਆਨ ਹੈ। ਇਸ ਪਾਸੇ ਵੱਲ ਜਿਹੜਾ ਸ਼ਰਾਬ ਦੇ ਠੇਕੇ ਆ ਉਹਨਾਂ ਨੂੰ ਤਾਂ ਹੋਰ ਸਮਾਂ ਜੇ ਮਿਲ ਜੇ ਤਾਂ ਉਹ ਵੀ ਦੇ ਸਕਦੇ ਨੇ ਇਹ। ਤੇ ਹੁਣ ਦੂਜੀ ਗੱਲ ਇਹ ਹੈ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਜ਼ਰੂਰੀ ਵਸਤਾਂ ਵਾਲੀ ਗੱਲ ਹੈਗੀ, ਤੇ ਜ਼ਰੂਰੀ ਵਸਤਾਂ ਤਾਂ ਮਤਲਬ ਹਰ ਬੰਦੇ ਲਈ ਆਪਣੀ ਦੁਕਾਨ ਜ਼ਰੂਰਤ ਹੈ। ਕਿਉਂਕਿ ਦੁਕਾਨ ਦੇ ਉੱਪਰ ਤੁਸੀਂ ਦੇਖੋ, ਕੋਈ ਵੀ ਦੁਕਾਨ ਹੈ, ਛੋਟੀ ਦੁਕਾਨ ਹੈ, ਉਹਦੇ ਤੇ 1 ਵੱਡੀ ਤੇ 2 ਤੋਂ ਵੱਡੀ ਤੇ 5 10 ਉਹਨਾਂ ਦੇ ਮੁਲਾਜ਼ਮ ਕੰਮ ਕਰਦੇ ਆ, ਉਹਨਾਂ ਦਾ ਘਰ ਵੀ ਉਸੇ ਦੁਕਾਨ ਤੋਂ ਚੱਲਦਾ। ਉਹਨਾਂ ਲਈ ਤਾਂ ਸਭ ਤੋਂ ਵੱਧ ਜ਼ਰੂਰਤ ਉਹਨਾਂ ਦੀ ਦੁਕਾਨ ਹੈ, ਖੁੱਲਣੀ ਜ਼ਰੂਰੀ ਹੈ। ਸੋ ਲੋਕਾਂ ਦੇ ਕਾਰੋਬਾਰ ਜਿਹੜੇ ਬੰਦ ਕੀਤੇ ਆ, ਹੁਣ ਕੋਈ ਦੁਕਾਨਾਂ ਖੁੱਲੀਆਂ ਨੇ, ਕੁਝ ਬੰਦ ਨੇ ਗੀਆਂ। ਜਿਹੜੀਆਂ ਬੰਦ ਨੇ ਉਹ ਲੋਕ ਭੜਕੇ ਹੋਏ ਨੇ। ਅੱਜ ਕਈ ਸ਼ਹਿਰਾਂ ਦੇ ਵਿੱਚ, ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਅੱਜ ਜਿਹੜਾ ਇਸ ਮਾਮਲੇ ਨੂੰ ਲੈ ਕੇ ਰੌਲਾ ਰੱਪਾ ਪਿਆ, ਲੋਕਾਂ ਨੇ ਪ੍ਰਦਰਸ਼ਨ ਕੀਤਾ, ਦੁਕਾਨਦਾਰ ਸੜਕਾਂ ਤੇ ਆ ਗਿਆ, ਬਾਹਰ ਨਿਕਲੇ ਨੇਗੇ। ਲੋਕ ਰੌਲਾ ਪਾ ਰਹੇ ਨੇ ਵੀ ਜਾਂ ਤਾਂ ਫਿਰ ਸਾਰਾ ਕੁਝ ਬੰਦ ਕਰ ਦਿਓ ਜਾਂ ਫਿਰ ਸਾਨੂੰ ਸਾਰਾ ਇਹ ਚੱਲਣ ਦਿਓ। ਸੋ ਇਸ ਤਰ੍ਹਾਂ ਦਾ ਵੀ ਮਾਹੌਲ ਬਣਦਾ ਤੁਰਿਆ ਜਾ ਰਿਹਾ। ਜੀ ਵੀਰ ਜੀ, ਨਾ ਤਾਂ ਸ਼ਰਾਬ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਆਉਂਦੀ ਤੇ ਨਾ ਹੀ ਨਸ਼ਿਆਂ ਦੇ ਵਿੱਚ ਆਉਂਦੀ ਆ, ਕਿਉਂਕਿ ਇੰਨੀ ਜ਼ਿਆਦਾ ਬਿਮਾਰੀ, ਇੰਨੀ ਜ਼ਿਆਦਾ ਗੰਭੀਰ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਪਹੁੰਚ ਚੁੱਕੇ ਹਾਂ, ਸਾਨੂੰ ਇਹ ਵੀ ਨਹੀਂ ਪਤਾ ਕਿ ਆਉਣ ਵਾਲੇ 10 ਦਿਨਾਂ ਦੇ ਵਿੱਚ ਸਾਡੇ ਆਲੇ ਦੁਆਲੇ ਦਾ ਮਾਹੌਲ ਕਿੱਦਾਂ ਦਾ ਹੋਏਗਾ। ਜਾਂ ਜਿੱਦਾਂ ਹੁਣ ਦਿੱਲੀ ਦੇ ਵਿੱਚ ਹਾਲਾਤ ਆ, ਕੋਈ ਪਤਾ ਨਹੀਂ ਕਿਹੜੇ ਟਾਈਮ ਕਿਸ ਜਗ੍ਹਾ ਦੇ ਉੱਪਰ ਇਦਾਂ ਦੇ ਹਾਲਾਤ ਬਣ ਜਾਣ। ਤੇ ਉੱਥੇ ਹੀ ਪਰ ਨਸ਼ਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆ ਰਹੀ। ਨਸ਼ਿਆਂ ਦੇ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵੀ ਕਮੀ ਨਹੀਂ ਆ ਰਹੀ। ਕੁਝ ਕੁ ਲੋਕ ਜਿਹੜੇ ਆ ਕਰੋਨਾ ਦੀ ਲਪੇਟ ਹੇਠ ਆ ਕੇ ਆਪਣੀਆਂ ਜਾਨਾਂ ਤੋਂ ਹੱਥ ਧੋ ਰਹੇ ਆ, ਤੇ ਬਾਕੀ ਜਿਹੜੇ ਨਸ਼ਿਆਂ ਦੇ ਉੱਪਰ ਲੱਗੇ ਹੋਏ ਆ, ਉਹ ਨਸ਼ਿਆਂ ਦੇ ਨਾਲ ਜਾਨਾਂ ਗਵਾਉਣ ਦਾ ਸਿਲਸਿਲਾ ਜਿਹੜਾ ਉਹ ਉਸੇ ਤਰ੍ਹਾਂ ਹੀ ਜਾਰੀ ਆ। ਉਹਦੇ ਬਾਰੇ ਵੀ ਤੁਸੀਂ ਸਾਨੂੰ ਜਾਣਕਾਰੀ ਦਿਓ ਕਿ ਕੀ ਸਰਕਾਰ ਇਸ ਬਾਰੇ ਕੁਝ ਸੋਚ ਰਹੀ ਆ ਜਾਂ ਨਹੀਂ ਸੋਚ ਰਹੀ? ਬਿਲਕੁਲ ਪਰਵਿੰਦਰ, ਜਿਹੜਾ ਨਸ਼ਿਆਂ ਦਾ ਚੱਲਣਾ ਹੈ ਬਿਲਕੁਲ ਬਾਦਸਤੂਰ ਉਸੇ ਤਰ੍ਹਾਂ ਜਾਰੀ ਹੈਗਾ। ਇਹ ਜਿਹੜਾ ਨੌਜਵਾਨਾਂ ਦੀਆਂ ਮੌਤਾਂ ਨੇ ਓਵਰਡੋਜ਼ ਨਾਲ, ਇਹ ਵੀ ਹੋ ਰਹੀਆਂ ਨੇ। ਅੱਜ ਹੀ ਇੱਕ ਖਬਰ ਹੈ ਜਿਹੜੀ ਉਹ ਗੁਰਦਾਸਪੁਰ ਦੇ ਪਿੰਡ ਸਦਾ ਰੰਗ ਦੇ ਵਿੱਚ, ਉੱਥੇ ਨਸ਼ੇ ਦਾ ਟੀਕਾ ਲਾਉਣ ਵਾਲੇ ਦੀ ਮੌਤ ਹੋ ਗਈ। ਇਹ 1 ਸਾਲ ਦਾ ਮੁੰਡਾ ਹੈਗਾ ਮਨਪ੍ਰੀਤ, ਜਿਹੜਾ ਕਿ ਠਾਣਾ ਪੈਂਦਾ ਰੰਗੜ ਨੰਗਲ, ਉਹਦੇ ਵਿੱਚ ਇਹਦੀ ਓਵਰਡੋਜ਼ ਦੇ ਨਾਲ ਮੌਤ ਹੋਈ ਹੈਗੀ। ਤੇ ਬਰਨਾਲਾ ਦੇ ਵਿੱਚ ਵੀ ਪਿਛਲੇ ਦਿਨੀ ਸਿਵਲ ਹਸਪਤਾਲ ਦੇ ਵਿੱਚ 1 ਲੋਕ ਮੌਤ ਹੋਈ ਆ ਕੱਲ। ਉਹਦੇ ਵੀ ਜਿਹੜਾ ਸਰੰਜ ਆ ਉਹ ਉਸੇ ਤਰ੍ਹਾਂ ਬਾਂਹ ਦੇ ਵਿੱਚ ਲੱਗੀ ਹੋਈ ਸੀ, ਟੀਕਾ ਜਿਹੜਾ ਉਹ ਲਗਾ ਰਿਹਾ ਸੀ, ਤੇ ਉਹ ਰਹਿ ਗਈ ਓਵਰਡੋਜ਼ ਨਾਲ, ਉਹਦੀ ਵੀ ਮੌਤ ਹੈ। ਸੋ ਇਹਦੇ ਨਾਲ ਤੁਸੀਂ ਦੇਖੋ, ਕੱਲ ਗੱਲ ਆ ਜਿਹੜੀ ਤਾਜ਼ਾ, ਸੁੱਚਾ ਸਿੰਘ ਲੰਗਾ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ, ਸਾਬਕਾ ਕੈਬਨਿਟ ਮੰਤਰੀ ਆ, ਉਹਦਾ ਮੁੰਡਾ ਜਿਹੜਾ ਉਹ ਫੜਿਆ ਗਿਆ ਇਸ ਚਿੱਟੇ ਦਾ ਹੀਰੋਆਂ ਦਾ ਨਸ਼ਾ ਕਰਦਾ। ਸੋ ਮਤਲਬ ਕਮਾਲ ਦੀ ਗੱਲ ਹੈ ਵੀ ਇਹਨਾਂ ਦੇ ਘਰਾਂ ਤੱਕ ਵੀ ਪਹੁੰਚ ਚੁੱਕਿਆ ਨਸ਼ਾ। ਸਾਡੇ ਰਾਜਨੀਤਿਕ ਲੋਕ ਹੈ, ਜਿਹੜੇ ਸਾਡੇ ਲੀਡਰ ਹੈ, ਇਹਨਾਂ ਦੇ ਪੈਸੇ ਦੀ ਭੁੱਖ, ਜਿਹੜੀ ਪੈਸੇ ਦੀ ਹਵਸ ਹੈ, ਪਤਾ ਨਹੀਂ ਕਦੋਂ ਦੀ। ਹੁਣ ਤਾਂ ਇਹ ਡਰੱਗਸ ਦਾ ਨਸ਼ਾ ਆਮ ਲੋਕਾਂ ਨੂੰ ਜਿਹੜਾ ਇਹਨਾਂ ਨੇ ਵੰਡਿਆ, ਜੀ ਤੋਂ ਕਮਾਈ ਕਰਦੇ ਸੀ, ਇਹਨਾਂ ਦੇ ਆਪ ਦੇ ਬਚ ਚੁੱਕਿਆ। ਸੁੱਚਾ ਸਿੰਘ ਲੰਗਾ ਦੇ
ਤੱਕ ਪਹੁੰਚ ਸਕਿਆ ਤਾਂ ਹੋਰ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਘਰਾਂ ਤੱਕ ਵੀ ਜ਼ਰੂਰ ਪਹੁੰਚ ਗਿਆ। ਬੱਚੇ ਵੀ ਇਸ ਬਿਮਾਰੀ ਦੇ ਵਿੱਚ ਇਹਦਾ ਸ਼ਿਕਾਰ ਹੋ ਸਕਦੇ ਨੇ। ਨੌਜਵਾਨੀ ਹੈ ਜਿਹੜੀ ਉਹ ਉਮਰ ਹੈ ਜਿਹੜੀ ਅਨਭੋਲ ਹੁੰਦੀ ਹੈ। ਉਹ ਚਾਹੇ ਆਦਮੀ ਦਾ ਬੱਚਾ, ਕਿਸੇ ਮੰਤਰੀ ਦਾ ਬੱਚਾ, ਉਹ ਉਮਰ ਉਹੋ ਜਿਹੀ ਹੁੰਦੀ ਆ, ਉਹਦੇ ਵਿੱਚ ਜਿਹੜਾ ਜਿਹਾ ਕੁਝ ਬਾਹਰੋਂ ਵਰਤਾਰਾ ਉਹਨੇ ਉਹੋ ਜਿਹੇ ਰੰਗ ਦੇ ਵਿੱਚ ਢਲ ਜਾਣਾ ਹੁੰਦਾ ਬੱਚੇ ਨੇ। ਜਿਹੜਾ ਕੁਝ ਮਾਹੌਲ ਇਹਨਾਂ ਨੇ ਪੈਦਾ ਕੀਤਾ ਹੋਇਆ, ਲੋਕਾਂ ਨੇ ਪੈਦਾ ਕਰਿਆ ਹੋਇਆ ਸੀਗਾ, ਹੁਣ ਤਾਂ ਇਹਨਾਂ ਦੇ ਘਰਾਂ ਤੱਕ ਪਹੁੰਚ ਚੁੱਕਿਆ ਗਾ। ਪਰ ਪਤਾ ਨਹੀਂ ਅਜੇ ਕਦੋਂ ਸਮਝਣਗੇ ਸਾਡੇ ਰਾਜਨੀਤਿਕ ਆਗੂ ਜਾਂ ਸਾਡੇ ਬਿਊਰੋਕਰੇਟ ਨੇ। ਮੈਂ ਤਾਂ ਹੁਣ ਪੰਜਾਬ ਪੁਲਿਸ ਦੀ ਗੱਲ ਕਰਾਂ, ਜੇ ਪੰਜਾਬ ਪੁਲਿਸ ਦੇ ਵਿੱਚ ਜਿੰਨਾ ਮੈਂ ਨੇੜਿਓਂ ਦੇਖਦਾ ਤਾਂ ਪੁਲਿਸ ਮੁਲਾਜ਼ਮਾਂ ਦੇ ਬੱਚੇ ਵੀ ਬਹੁਤ ਜ਼ਿਆਦਾ ਮਤਲਬ ਇਸ ਮਾਰ ਦੇ ਵਿੱਚ ਆਏ ਹੋਏ ਨੇ, ਕਿਉਂਕਿ ਪੁਲਿਸ ਮੁਲਾਜ਼ਮ ਹੈ ਜਿਹੜੇ ਘਰਾਂ ਬੱਚਿਆਂ ਵੱਲ ਬਹੁਤਾ ਧਿਆਨ ਹੀ ਨਹੀਂ ਦੇ ਸਕਦੇ। ਉਹ 24 ਘੰਟੇ ਇਹਨਾਂ ਲੀਡਰਾਂ ਦੀ ਰਾਖੀ ਕਰਨ ਤੇ ਲੱਗੇ ਹੋਏ ਆ, ਤੇ ਉਹਨਾਂ ਦੇ ਬੱਚੇ ਆ ਜਿਹੜੇ ਉਹ ਵੀ ਇਹ ਜਿਹੜਾ ਨਸ਼ੇ ਦੇ ਚਰਨ ਆ ਉਹਦੇ ਵਿੱਚ ਕਾਫੀ ਮਤਲਬ ਜਿਵੇਂ ਛੋਟੇ ਜਿਹੜੇ ASI ਨੇ, SI ਨੇਗੇ, ਵੱਡੇ ਚਲੋ ਅਫਸਰਾਂ ਦੀ ਤਾਂ ਗੱਲ ਮੰਨਦੇ ਆ ਵੀ ਉਹਨਾਂ ਦੇ ਬੱਚੇ ਬਾਹਰ-ਬੂਰ ਪੜ੍ਹਦੇ ਹੋਣਗੇ, ਪਰ ਜਿਹੜੇ ਦਰਮਿਆਨੇ ਤਬਕੇ ਦੇ ਲੋਕ ਨੇਗੇ, ਇੱਥੇ ਸਾਡੇ ਵਿੱਚ ਹੀ ਵਿਚਰਦੇ ਨੇ, ਸਾਡੇ ਸਮਾਜ 'ਚ ਹੀ ਰਹਿੰਦੇ ਨੇ, ਉਹਨੂੰ ਵੀ ਇਸ ਮਾਰ ਦੇ ਹੇਠ ਆਏ ਹੋਏ ਨੇ, ਉਹਨਾਂ ਦੇ ਪਰਿਵਾਰ ਵੀ ਇਸ ਮਾਰ ਹੇਠ ਆਏ ਹੋਏ ਨੇਗੇ। ਪਰ ਪਤਾ ਨਹੀਂ ਕਿਵੇਂ ਮਤਲਬ ਸਰਕਾਰਾਂ ਇਸ ਪਾਸੇ ਵੱਲ ਧਿਆਨ ਹੀ ਨਹੀਂ ਰਿਹਾ ਕੋਈ ਸਰਕਾਰ ਦਾ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਚਲੰਤ ਮਸਲਿਆਂ ਤੇ ਟੀਕਾ ਟਿੱਪਣੀ। ਤੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਵੀਰ ਜੀ ਦਾ। ਜਗਸੀਰ ਸਿੰਘ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੁਝ ਸਮਾਂ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਤੇ ਇੰਨੀ ਕੀਮਤੀ ਜਾਣਕਾਰੀ ਜਿਹੜੀ ਤੁਸੀਂ ਆ ਉਹ ਸਾਡੇ ਨਾਲ ਸਾਂਝੀ ਕੀਤੀ। ਤੇ ਅਸੀਂ ਫਿਰ ਮਿਲਾਂਗੇ ਜੀ ਇਸੇ ਪ੍ਰੋਗਰਾਮ ਦੇ ਵਿੱਚ ਬਹੁਤ ਜਲਦ ਲੈ ਕੇ ਹੋਰ ਅਪਡੇਟ। ਪਰ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਜੁੜੇ ਰਹੋ ਇਦਾਂ ਹੀ ਗਰਚਾ ਪ੍ਰੋਡਕਸ਼ਨ TV ਦੇ ਨਾਲ। ਤੁਸੀਂ ਸਾਡਾ Facebook ਪੇਜ ਔਰ YouTube ਤੇ ਸਾਡਾ ਚੈਨਲ ਜਿਹੜਾ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰੋ, ਸ਼ੇਅਰ ਵੀ ਕਰੋ, ਐਂਡ ਨਾਲ ਦੀ ਨਾਲ ਸਾਨੂੰ ਕਮੈਂਟਸ ਕਰਕੇ ਵੀ ਜ਼ਰੂਰ ਦੱਸੋ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗਾ। ਧੰਨਵਾਦ।